ਸਾਡੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਰੋਤਿਓ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 26 ਤਰੀਕ ਆ, ਦਿਨ ਮੰਗਲਵਾਰ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਅਨ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਜੁਗਰਾਜ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਅਤੇ ਸੈਂਟਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855-905-2575 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਬਿਹਾਈਂਡ ਦਾ ਸੀਨ ਕੋਸ਼ਿਸ਼ ਕਰ ਰਿਹਾ ਵੀ ਹਾਊਸ ਸਪੀਕਰ ਨੈਂਸੀ ਪਲੋਸੀ ਨੂੰ ਕਨਵਿੰਸ ਕੀਤਾ ਜਾਵੇ ਉਹ ਤਾਈਵਾਨ ਨੂੰ ਟਰੈਵਲ ਨਾ ਕਰਨ ਜਾਣ। ਐਕਸ ਡਿਫੈਂਸ ਚੀਫ ਨੇ ਵੀ ਜੋ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੂੰ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਜੋ ਤਾਈਵਾਨ ਨੂੰ ਤੁਹਾਡਾ ਟ੍ਰਿਪ ਹੋਊਗਾ ਇਹਦੇ ਨਾਲ ਰਿਸਕ ਹੋਊਗਾ, ਕਿਉਂਕਿ ਅੱਜ ਕੱਲ੍ਹ ਚਾਈਨਾ ਤੇ ਤਾਈਵਾਨ ਦਾ ਕਾਫੀ ਕਸ਼ਮਕਸ਼ ਆਪਸ ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਆਲਰੇਡੀ USA ਵੱਖ-ਵੱਖ ਪ੍ਰੋਬਲਮ 'ਚ ਫਸਿਆ ਹੋਇਆ, ਖਾਸ ਕਰਕੇ ਯੂਕਰੇਨ ਨੂੰ ਲੈ ਕੇ, ਤੇ ਦੂਜੇ ਫਰੰਟ ਦੇ ਉੱਤੇ ਚਾਈਨਾ ਦੇ ਨਾਲ ਅਮਰੀਕਾ ਵਾਲੇ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਛੇੜਨਾ ਚਾਹੁੰਦੇ। ਹਾਲਾਂਕਿ ਜੋ ਪਿਛਲੇ ਸਾਲਾਂ ਦੇ ਉੱਤੋਂ ਬਹੁਤ ਸਾਰੀਆਂ ਬੰਦਿਸ਼ਾਂ USA ਵੱਲੋਂ ਬਿਜ਼ਨੈਸਿਸ ਦੇ ਉੱਤੇ, ਸਮਾਨ ਦੇ ਉੱਤੇ ਲਾਈਆਂ ਗਈਆਂ ਹੈਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਉਸ ਦੇ ਉੱਤੇ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਤਾਂ ਸੇਂਟ ਲੁਈਸ ਜਿਹੜਾ ਇਹ ਇਲਾਕਾ ਆ, ਉੱਥੇ ਰਿਕਾਰਡ ਤੋੜ ਮੀਂਹ ਜਿਹੜੇ ਉਹ ਪੈ ਰਹੇ ਨੇ, ਤੇ ਉਹਦੇ ਕਰਕੇ ਫਲੈਸ਼ ਫਲੱਡਿੰਗ ਹੋਈ ਆ I-70 ਦੇ ਜਿਹੜੇ ਇਲਾਕਿਆਂ ਦੇ ਵਿੱਚ। ਕਹਿੰਦੇ ਵੀ 8 ਇੰਚ ਜਿਹੜਾ ਮੀਂਹ ਆ ਉਹ ਕੁਛ ਹੀ ਘੰਟਿਆਂ ਦੇ ਵਿੱਚ ਪੈ ਗਿਆ। 1915 ਦੇ ਵਿੱਚ 6.25 ਇੰਚ ਮੀਂਹ ਇੱਕ ਦਿਨ 'ਚ ਪਿਆ ਸੀਗਾ। ਇਹ ਰਿਕਾਰਡ ਪੁਰਾਣਾ ਆ, ਇਹ ਟੁੱਟਿਆ ਹੈਗਾ 100 ਸਾਲ ਤੋਂ ਪੁਰਾਣਾ ਰਿਕਾਰਡ ਜਿਹੜਾ ਇਹ ਟੁੱਟ ਗਿਆ। ਸੋ ਉਹਦੇ ਕਰਕੇ ਕਈ ਲੋਕ ਜਿਹੜੇ ਫਸੇ ਨੇ, ਤੇ ਕਹਿ ਸਕਦੇ ਹਾਂ ਵੀ ਆਮ ਜੀਵਨ ਬੁਰੀ ਤਰ੍ਹਾਂ ਇਸ ਦੇ ਨਾਲ ਪ੍ਰਭਾਵਿਤ ਹੋਇਆ ਆ। I-70 ਕਾਫੀ ਥਾਵਾਂ ਤੋਂ ਜਿਹੜੀ ਉਹ ਬੰਦ ਰਹੀ ਹੈ। ਇਸ ਦੇ ਨਾਲ ਨਾਲ I-64, 55 ਤੇ 44 ਨੂੰ ਵੀ ਇਸ ਦੇ ਕਰਕੇ ਜਿਹੜਾ ਉਹ ਅਸਰ ਪਿਆ ਹੈਗਾ। ਇੱਕ ਵਾਰੀ ਫਿਰ ਇਸ ਸਾਰੇ ਮਾਮਲੇ ਦੇ ਵਿੱਚ ਕਲਾਈਮੇਟ ਚੇਂਜ, ਕਲਾਈਮੇਟ ਕ੍ਰਾਈਸਿਸ ਦਾ ਮੁੱਦਾ ਜਿਹੜਾ ਉਹ ਨਾਲ ਹੀ ਜਿਹੜਾ ਉਹ ਉੱਠ ਰਿਹਾ ਹੈਗਾ ਆ। ਕਹਿੰਦੇ ਵੀ ਹਿਊਮਨ ਕਾਜ਼ਡ ਫੋਸਲ ਫਿਊਲ ਐਮਿਸ਼ਨ ਦੇ ਨਾਲ ਧਰਤੀ ਪਹਿਲਾਂ ਦੇ ਨਾਲੋਂ 1 ਡਿਗਰੀ ਸੈਲਸੀਅਸ ਵੱਧ ਵਾਰਮ ਜਿਹੜੀ ਉਹ ਹੋ ਚੁੱਕੀ ਆ ਔਨ ਐਵਰੇਜ, ਜਿਸ ਕਰਕੇ ਸਖਤ ਗਰਮੀ, ਸਖਤ ਮੀਂਹ, ਸਖਤ ਜਿਹੜੇ ਬਰਫ਼ਬਾਰੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਕਿਤੇ ਫਰੀਕ ਇੰਸੀਡੈਂਟ ਇੱਦਾਂ ਦੇ ਕਈ ਦਹਾਕਿਆਂ 'ਚ ਇੱਕ ਵਾਰੀ ਹੁੰਦੇ ਸੀ, ਇਹ ਹੁਣ ਹਰ ਸਾਲ ਆਏ ਸਾਲ ਦੀ ਜਿਹੜੀ ਗੱਲ ਆ ਉਹ ਬਣ ਗਏ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਹੈ, ਪਰ ਇਸ ਮੌਕੇ ਸੇਂਟ ਲੁਈਸ ਜਿਹੜਾ ਇਲਾਕਾ ਆ ਉਹ ਇਸ ਕੁਦਰਤੀ ਆਫਤ ਤੋਂ ਜਿਹੜਾ ਉਹ ਜੂਝ ਰਿਹਾ ਆ। ਅਗਲੀ ਖਬਰ UK ਤੋਂ ਆ ਰਹੀ ਆ, ਜਿੱਥੇ ਕਿ ਪ੍ਰਾਈਮ ਮਿਨਿਸਟਰ ਦੀ ਚੋਣ ਹੋਣੀ ਆ। ਹੁਣ ਫਾਈਨਲੀ 2 ਕੈਂਡੀਡੇਟ ਰਹਿ ਗਏ ਆ ਉਸ ਪਾਰਟੀ ਦੇ, ਤੇ ਅੱਜ ਇੱਕ ਲਾਈਵ ਡਿਬੇਟ ਚੱਲ ਰਹੀ ਸੀ, ਜਿਸ ਟਾਈਮ ਦੇ ਉੱਤੇ ਜੋ ਮੋਡਰੇਟਰ ਸੀ ਉਹ ਫੇਂਟ ਹੋ ਗਿਆ। ਉਹ ਬੀਬੀ ਜੋ ਮੋਡਰੇਟਰ ਸੀ ਕੇਟ ਮੈਕਕੇਨ, ਉਹ ਡਿੱਗ ਪਈ, ਤੇ ਜੋ ਲਾਈਵ ਕਵਰੇਜ ਚੱਲ ਰਹੀ ਸੀ ਉਹਨਾਂ ਦੀ ਡਿਬੇਟ ਦੇ ਉੱਤੇ ਉਹ ਬੰਦ ਕਰਨੀ ਪਈ। ਟਾਕ TV ਚੈਨਲ ਜੋ ਰੂਪਰਟ ਮਰਡੋ ਦਾ ਹੈਗਾ, ਕੰਜ਼ਰਵੇਟਿਵ ਚੈਨਲ ਆ, ਉਹਦੇ ਉੱਤੇ ਇਹ
ਡਿਬੇਟ ਚੱਲ ਰਹੀ ਸੀ ਤੇ ਉਹ ਚੈਨਲ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਅਪੋਲੋਜਾਈਜ਼ ਕਰਦੇ ਹਾਂ ਆਪਣੇ ਵਿਊਅਰਸ ਤੋਂ, ਲਿਸਨਰਸ ਤੋਂ, ਬਈ ਇਸ ਤਰ੍ਹਾਂ ਹੋਇਆ, ਪਰ ਜੋ ਮੋਡਰੇਟਰ ਸੀ ਬਾਅਦ ਦੇ ਵਿੱਚ ਗੁੱਡ ਕੰਡੀਸ਼ਨ ਦੇ ਵਿੱਚ ਠੀਕ ਹੋ ਗਏ। ਯੂਰਪ ਇਸ ਟਾਈਮ ਬੜੀ ਮੁਸ਼ਕਿਲ ਚੋਂ ਲੰਘ ਰਿਹਾ ਆ। ਬਾਈਡਨ ਪ੍ਰਸ਼ਾਸਨ ਨੇ ਵੀ ਇਸ ਦੇ ਉੱਤੇ ਚਿੰਤਾ ਜਿਹੜੀ ਉਹ ਪ੍ਰਗਟਾਈ। ਕਹਿੰਦੇ ਵੀ ਸਾਨੂੰ ਜਿਸ ਚੀਜ਼ ਦਾ ਸਭ ਤੋਂ ਜ਼ਿਆਦਾ ਡਰ ਸੀ ਉਹ ਸੱਚ ਹੋਇਆ ਆ। ਰੂਸ ਨੇ ਯੂਰਪ ਨੂੰ ਜਿਹੜੀ ਗੈਸ ਦੀਆਂ ਸਪਲਾਈਆਂ ਆ ਉਹ ਘੱਟ ਦਿੱਤੀਆਂ ਹੈਗੀਆਂ ਆ। ਸੋ ਇਹ ਜਿਹੜੀ ਲੇਟੈਸਟ ਖਬਰ ਆ ਉਹ ਆ ਰਹੀ ਹੈਗੀ ਆ। ਯੂਰਪ ਦੇ ਮੁਲਕ ਅਮਰੀਕਾ ਦੇ ਨਾਲ ਮਿਲ ਕੇ ਯੂਕਰੇਨ ਦੇ ਉੱਤੇ ਕੀਤੇ ਗਏ ਹਮਲੇ ਦੇ ਕਰਕੇ ਰੂਸ ਨੂੰ ਸਬਕ ਸਿਖਾਉਣ ਦੇ ਤਹਿਤ ਉਹਨਾਂ ਦੀਆਂ ਚੀਜ਼ਾਂ ਨੂੰ ਨਕਾਰ ਰਹੇ ਆ, ਉਸ ਨੂੰ ਰੱਦ ਕਰ ਰਹੇ ਆ। ਉਸੇ ਦੇ ਤਹਿਤ ਹੁਣ ਜਵਾਬੀ ਕਾਰਵਾਈ 'ਚ ਮਾਸਕੋ ਵਾਲਿਆਂ ਨੇ ਯੂਰਪ ਨੂੰ ਜਾਂਦਾ ਜਿਹੜਾ ਆਪਣਾ ਤੇਲ ਆ, ਐਨਰਜੀ ਆ, ਉਸ ਨੂੰ ਰੋਕ ਦਿੱਤਾ ਹੈਗਾ ਆ। ਸੋ ਰਸ਼ੀਆ ਦੀ ਜਿਹੜੀ ਗੈਸ ਓਨਡ ਕੰਪਨੀ ਗੈਜ਼ਪ੍ਰੋਮ ਆ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਫਲੋਜ਼ ਆ ਤੇਲ ਦੇ ਜਿਹੜੇ ਜਾਂਦੇ ਨੋਰਡ ਸਟਰੀਮ 1 ਪਾਈਪਲਾਈਨ ਜਿਹੜਾ ਜਰਮਨੀ ਨੂੰ ਆ, ਉਸ ਨੂੰ ਅੱਧਿਆਂ ਕਰ ਦੇਵਾਂਗੇ, ਜੋ ਕਿ ਉਸ ਦੀ ਕਪੈਸਿਟੀ ਦਾ ਮਹਿਜ 20% ਜਿਹੜਾ ਉਹ ਬਣਦਾ ਆ। ਸੋ ਯੂਐਸ ਅਧਿਕਾਰੀਆਂ ਨੇ ਕਿਹਾ ਆ ਵੀ ਵੈਸਟਰਨ ਸੈਂਕਸ਼ਨ ਦੇ ਉਲਟ ਇਹ ਜਿਹੜੀ ਰਿਟੈਲੀਏਸ਼ਨ ਕਾਰਵਾਈ ਜਿਹੜੀ ਆ ਮਾਸਕੋ ਉਹ ਕਰ ਰਿਹਾ ਹੈ। ਇਸ ਦੇ ਨਾਲ ਹੀ ਵੈਸਟ ਯੂਐਸ ਤੇ ਉਸਦੇ ਜਿਹੜੇ ਐਲਾਈਜ਼ ਆ, ਯੂਰਪੀਅਨ ਐਲਾਈਜ਼ ਆ, ਕਹਿੰਦੇ ਵੀ ਅਨਚਾਰਟਡ ਟੈਰੀਟਰੀ ਉਸ ਥਾਂ ਦੇ ਉੱਤੇ ਪਹੁੰਚ ਗਏ ਆ ਜਿਸ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਵੀ ਇਸ ਚੋਂ ਕਿੱਦਾਂ ਜਿਹੜਾ ਹੁਣ ਨਿਕਲਿਆ ਜਾ ਸਕਦਾ ਹੈ। ਗੈਸ ਦੇ ਪ੍ਰਾਈਸਿਸ ਥੋੜ੍ਹੇ ਜਿਹੇ ਈਜ਼ ਆਊਟ ਹੋਣੇ ਸ਼ੁਰੂ ਹੋਏ ਸੀ। ਇਸ ਜਿਹੜੇ ਆ ਮੁੱਦੇ ਦੇ ਨਾਲ ਹੋ ਸਕਦਾ ਹੈ ਹਰਜੋਤ ਸਿੰਘ ਜੀ ਫਿਰ ਮੁਸ਼ਕਿਲਾਂ ਜਿਹੜੀਆਂ ਉਹ ਵਧਣ, ਖਾਸ ਕਰਕੇ ਜਰਮਨੀ ਨੂੰ ਇਸ ਦੀ ਮਾਰ ਸਭ ਤੋਂ ਵੱਧ ਜਿਹੜੀ ਉਹ ਝੱਲਣੀ ਪਊਗੀ, ਕਿਉਂਕਿ ਉਹਨਾਂ ਨੂੰ ਜਾ ਰਹੀ ਜਿਹੜੀ ਐਨਰਜੀ ਆ, ਤੇਲ ਆ, ਉਹ ਆਲਰੇਡੀ ਜਿਹੜਾ ਰੂਸ ਨੇ ਅੱਧਿਆਂ ਜਿਹੜਾ ਉਹ ਕਰ ਦਿੱਤਾ ਹੈਗਾ ਆ। ਜੀ, ਕੈਲੀਫੋਰਨੀਆ ਦੇ ਵਿੱਚ ਲਾ ਮੇਕਰਸ ਇਹ ਕੋਸ਼ਿਸ਼ ਕਰ ਰਹੇ ਆ ਜੋ ਬਾਰ ਦੇ ਆਵਰਸ ਹੁੰਦੇ ਆ ਉਹਨਾਂ ਨੂੰ 4 AM ਤੱਕ ਵਧਾਇਆ ਜਾਵੇ। ਸਟੇਟ ਸੈਨੇਟਰ ਸਕਾਟ ਵੀਨਰ ਉਹਨਾਂ ਨੇ SB 930 ਬਿੱਲ ਇੱਕ ਇੰਟਰੋਡਿਊਸ ਕੀਤਾ ਆ, ਜਿਹਦੇ ਮੁਤਾਬਕ ਜਿਹੜੇ ਬਾਰਸ ਹੈਗੇ ਆ ਜਿਨ੍ਹਾਂ ਤੇ ਅਲਕੋਹਲ ਸੈਲ ਕੀਤੀ ਜਾਂਦੀ ਆ, ਉਸ ਟਾਈਮ ਨੂੰ 2 AM ਤੋਂ ਵਧਾ ਕੇ 4 AM ਦੇ ਵਿੱਚ ਕੀਤਾ ਜਾਵੇ। ਸਭ ਤੋਂ ਪਹਿਲਾਂ ਕੁਝ ਸ਼ਹਿਰ ਜਿਸ ਤਰ੍ਹਾਂ ਸੈਨ ਫਰਾਂਸਿਸਕੋ, ਵੈਸਟ ਹਾਲੀਵੁੱਡ, ਪਾਮ ਸਪ੍ਰਿੰਗਸ, ਇਹਨਾਂ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ। ਉਹ ਤੋਂ ਬਾਅਦ ਫਿਰ ਹੋਰ ਸ਼ਹਿਰਾਂ ਦੇ ਵਿੱਚ ਐਕਸਟੈਂਸ਼ਨ ਦੀ ਗੱਲ ਕੀਤੀ ਜਾਊਗੀ। ਇਸ ਤੋਂ ਪਹਿਲਾਂ ਵੀ ਜੋ ਇਹ ਸੈਨੇਟਰ ਹੈਗੇ ਆ, ਉਹਨਾਂ ਨੇ 2018 ਦੇ ਵਿੱਚ ਬਿੱਲ ਦੀ ਕੋਸ਼ਿਸ਼ ਕੀਤੀ ਸੀ ਪਾਸ ਕਰਨ ਦੀ। ਇਹ ਦੋਨੇ ਹੀ ਅਸੈਂਬਲੀ ਤੇ ਸੈਨੇਟ ਚੋਂ ਪਾਸ ਹੋ ਗਿਆ ਸੀ, ਪਰ ਉਸ ਟਾਈਮ ਦੇ ਉੱਤੇ ਗਵਰਨਰ ਜੈਰੀ ਬਰਾਊਨ ਨੇ ਇਸ ਨੂੰ ਵੀਟੋ ਕਰ ਦਿੱਤਾ ਸੀ। 1935 ਦੇ ਵਿੱਚ ਬਣਿਆ ਮੌਜੂਦਾ ਲਾਅ 80 ਸਾਲ ਪਹਿਲਾਂ ਇਹ ਬਣਿਆ ਸੀ ਵੀ ਜੋ ਕੈਲੀਫੋਰਨੀਆ ਦੇ ਵਿੱਚ ਅਲਕੋਹਲ ਆ ਸਿਰਫ 2 ਵਜੇ ਤੜਕੇ ਤੱਕ ਵੇਚੀ ਜਾ ਸਕਦੀ ਹੈਗੀ ਆ। ਹੁਣ ਇਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਰਹਿਣ ਹੀ ਦਿਓ ਕਿ 24 ਘੰਟੇ ਘਰ ਤੋਂ ਚਾਲੂ ਰਹਿ ਨਾ ਜਾਵੇ ਕੋਈ 2-4 ਘੰਟੇ, ਵੀ ਜਿਹੜੇ ਉਹ ਕੀ ਆ ਸਟੋਰਾਂ ਵਾਲਿਆਂ ਨੂੰ ਵੀ ਚਲੋ ਜਿਹੜਾ ਇਹਨਾਂ ਨੇ ਜਿਹਨੇ ਪੀਣੀ ਉਹਨੇ ਪੀਓ ਹੀ ਜਾਣੀ ਆ, ਉਹ ਕਿਹੜਾ ਹਟਦੇ ਆ। ਸੋ ਇਹ ਜਿਹੜੀ ਚੀਜ਼ ਆ ਹੋਰ ਪਿਆਕੜ ਬਣਾਉਣ ਵੱਲ ਨੂੰ ਜਿਹੜਾ ਤੁਰੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਓਕ ਫਾਇਰ ਜਿਹੜੀ ਲੱਗੀ ਹੈਗੀ ਆ, ਉਸ ਦੀ ਕੰਟੇਨਮੈਂਟ 10% ਹੋਰ ਵਧੀ ਆ। ਸੋ ਇਹ ਇੱਕ ਗੁੱਡ ਨਿਊਜ਼ ਆਪਾਂ ਕਹਿ ਸਕਦੇ ਹਾਂ। ਇਸ ਮੌਕੇ ਉਹ ਤਾਂ ਇਹ ਅੱਗ ਨੇ 18,000 ਏਕੜ ਆ ਉਸ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਆ। 2022 ਦੀ ਇਹ ਕੈਲੀਫੋਰਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਆ। ਉਹ ਨਹੀਂ ਤਾਂ ਪਿਛਲੇ ਸਾਲ ਜਦੋਂ ਆਪਾਂ ਗੱਲ ਕਰ ਰਹੇ ਸੀ ਹਜ਼ਾਰਾਂ ਹੀ ਲੱਖਾਂ ਹੀ ਏਕੜਾਂ ਦੀ ਗੱਲ ਇੱਕ ਇੱਕ ਅੱਗ ਦੇ ਤਹਿਤ ਸੜਨ ਦੀ ਚੱਲ ਰਹੀ ਸੀਗੀ। 26% ਕੰਟੇਨਮੈਂਟ ਜਿਹੜੀ ਆ ਉਹ ਵਧੀ ਹੈ। ਕਿਹਾ ਜਾ ਰਿਹਾ ਵੀ ਜਿਹੜੀ ਹਿਊਮਿਡਿਟੀ ਆ, ਜਿਹੜੀ ਹਿਊਮਸ ਆ, ਉਹ ਓਵਰਨਾਈਟ ਵਧੀ ਆ। ਮੋਇਸਚਰ ਜਿਹੜਾ ਉਹ ਆਇਆ ਆ, ਕਹਿੰਦੇ ਵੀ ਸਦਰਨ ਡੈਜ਼ਰਟ ਦੇ ਵੱਲੋਂ ਮੌਨਸੂਨ ਉਧਰ ਨੂੰ ਜਿਹੜਾ ਹੋ ਗਿਆ ਆ, ਉਹਦੇ ਕਰਕੇ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹੀ ਜਿਹੜੀ ਆ ਕਹਿ ਲਓ ਵੀ ਸਹਾਇਤਾ ਮਿਲੀ ਆ। ਹੁਣ ਤੱਕ ਇਸ ਅੱਗ ਦੇ ਚੱਲਦਿਆਂ 41 ਸਟਰਕਚਰ ਜਿਹੜੇ ਆ ਉਹ ਨਸ਼ਟ ਹੋ ਚੁੱਕੇ ਆ। 3 ਹੋਰ ਜਿਹੜੇ ਆ ਉਹ ਉਹਨਾਂ ਨੂੰ ਵੀ ਡੈਮੇਜ ਜਿਹੜਾ ਉਹ ਆਇਆ ਆ। ਮੰਡੇ ਨਾਈਟ ਨੂੰ ਪਹਿਲਾਂ ਇਹਨਾਂ ਨੇ ਇਹ ਆંકੜਾ 55 ਜਿਹੜਾ ਉਹ ਕੀਤਾ ਸੀ। ਹੁਣ ਤੱਕ ਹੁਣ ਇਹਨਾਂ ਨੇ ਜਿਹੜਾ ਇਸ ਨੂੰ ਘਟਾ ਕੇ 41 ਦੇ ਉੱਤੇ ਲੈ ਆਂਦਾ ਆ। ਹਾਲ ਦੀ ਘੜੀ ਅਜੇ ਵੀ 1400 ਤੋਂ ਵੱਧ ਸਟਰਕਚਰ ਆ ਉਹ ਖਤਰੇ ਦੇ ਵਿੱਚ ਆ। ਚੰਗੀ ਗੱਲ ਇਸ ਪੂਰੇ ਮਾਮਲੇ ਦੇ ਵਿੱਚ ਇਸ ਅੱਗ 'ਚ ਇਹ ਚੱਲ ਰਹੀ ਆ ਵੀ ਅਜੇ ਤੱਕ ਕੋਈ ਵੀ ਇੰਜਰੀਜ਼ ਜਿਹੜੀਆਂ ਉਹ
ਨਹੀਂ ਰਿਪੋਰਟ ਹੋਈਆਂ। ਮੈਰੀਪੋਸਾ ਕਾਊਂਟੀ ਦੇ ਵਿੱਚ ਜਿਹੜੀ ਉਹ ਲੱਗੀ ਅੱਗ ਆ ਉਸ ਨੂੰ ਬੁਝਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਇਵੈਕੂਏਸ਼ਨ ਆਰਡਰਸ ਮੈਰੀਪੋਸਾ ਕਾਊਂਟੀ ਸ਼ੈਰਿਫ ਨੇ ਦਿੱਤੇ ਸੀਗੇ, ਉਹਨਾਂ ਨੂੰ ਹੁਣ ਡਾਊਨਗ੍ਰੇਡ ਕਰ ਦਿੱਤਾ, ਯਾਨੀ ਕਿ ਲੋਕਾਂ ਨੂੰ ਸ਼ਾਇਦ ਮੁੜ ਕੇ ਵਾਪਸ ਆਪਣੇ ਘਰਾਂ 'ਚ ਜਾਣ ਦਾ ਜਿਹੜਾ ਉਹ ਮੌਕਾ ਮਿਲੇਗਾ। ਕਈ ਇਵੈਕੂਏਸ਼ਨ ਤੇ ਜਿਹੜੀਆਂ ਰੋਡ ਕਲੋਜ਼ਰ ਆ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਲੱਗੀਆਂ ਹੋਈਆਂ ਨੇ। ਹਾਈਵੇ 140 ਜਿਹੜਾ ਆ ਉਹ ਕਲੋਜ਼ਡ ਹੈਗਾ ਆ, ਹਾਈਵੇ 49 ਤੋਂ ਲੈ ਕੇ ਪਿੰਡ ਰੋਸਾ ਵੇ ਜਿਹੜਾ ਆ ਉੱਥੇ ਤੱਕ। ਸੋ ਉਹਦੇ ਕਰਕੇ ਇਹ ਜ਼ਰੂਰ ਹੈਗਾ, ਇਸ ਅੱਗ ਦੇ ਕਰਕੇ ਇਸ ਦੇ ਇਰਦ ਗਿਰਦ ਵਿਜ਼ੀਬਿਲਿਟੀ ਦੇਖਣਾ ਜਿਹੜਾ ਉਹ ਕਾਫੀ ਮੁਸ਼ਕਿਲ ਹੋਇਆ ਪਿਆ ਧੂਏ ਦੇ ਨਾਲ ਤੇ ਸੂਟ ਦੇ ਜਿਹੜਾ ਉਹ ਕਰਕੇ। ਸੋ ਉੱਦਾਂ ਦਿਨ ਰਾਤ ਕੋਸ਼ਿਸ਼ ਕਰ ਰਹੇ ਆ, ਮਿਹਨਤ ਕਰ ਰਹੇ ਆ ਜਿਹੜੇ ਫਾਇਰ ਫਾਈਟਰਸ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ, ਤੇ ਥੋੜੀ ਜਿਹੀ ਕਾਮਯਾਬੀ ਇਹਨਾਂ ਨੂੰ ਹੋਰ ਇਸ ਦੇ ਵਿੱਚ ਮਿਲੀ ਆ। ਜੀ। ਕੈਲੀਫੋਰਨੀਆ ਦੇ ਵਿੱਚ ਕੋਵਿਡ ਦਾ ਜੋ ਨਵਾਂ ਵੇਰੀਐਂਟ ਆ BA.5 ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਆਪਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ। ਇਹ ਨਵਾਂ ਵੇਰੀਐਂਟ ਆਇਆ ਵੀ ਇੰਡੀਆ ਤੋਂ ਹੀ ਆ। ਸਭ ਤੋਂ ਪਹਿਲਾਂ ਇਹ ਵੇਰੀਏ 'ਚ ਆਇਆ ਤੇ ਹੁਣ ਸਦਰਨ ਕੈਲੀਫੋਰਨੀਆ ਦੇ ਵਿੱਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈਗਾ। ਇਸ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਵਿੱਚ ਕੁਛ ਯੂਨੀਵਰਸਿਟੀਜ਼ ਨੇ ਜਿੱਥੇ ਕਿ ਹਾਰਡ ਹਿੱਟ ਹੋਈਆਂ ਹੈਗੀਆਂ ਕੋਰੋਨਾ ਵਾਇਰਸ ਕੇਸਿਸ ਦੇ ਨਾਲ, ਉਹਨਾਂ ਨੇ ਮਾਸਕ ਮੈਂਡੇਟ ਦੀ ਕੰਡੀਸ਼ਨ ਨੂੰ ਰੀਇਨਸਟੇਟ ਕਰ ਦਿੱਤਾ ਹੈਗਾ ਆ। ਕਹਿੰਦੇ ਭਈ ਹਰ ਹਫ਼ਤੇ ਦੀ ਜੇ ਐਵਰੇਜ ਦੇਖੀ ਜਾਵੇ, ਅਪ੍ਰੈਲ ਮਹੀਨੇ ਦੇ ਵਿੱਚ ਇੱਕ ਹਫ਼ਤੇ 'ਚ 5000 ਕੇਸ ਆਉਂਦੇ ਸੀ ਕੋਰੋਨਾ ਵਾਇਰਸ ਪੋਜ਼ੀਟਿਵ ਕੇਸ, ਉਹ ਗਿਣਤੀ ਵੱਧ ਕੇ ਹੁਣ 20000 ਕੇਸ ਹੋ ਗਈ ਆ ਹਰ ਹਫ਼ਤੇ ਦੀ, ਇੱਕ ਹਫ਼ਤੇ ਦੀ। ਨਿਊਯਾਰਕ ਟਾਈਮ ਦੇ ਮੁਤਾਬਕ ਲਾਸ ਐਂਜਲਸ ਕਾਉਂਟੀ ਨੇ ਵੀ ਕਈ ਜਗ੍ਹਾ ਦੇ ਉੱਤੇ ਕੰਡੀਸ਼ਨਸ ਲਾ ਦਿੱਤੀਆਂ ਆ ਵੀ ਤੁਹਾਨੂੰ ਇਨਡੋਰ ਮਾਸਕ ਪਾਉਣਾ ਪਊਗਾ। ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੇ UC ਇਰਵਾਈਨ ਦੋਨਾਂ ਨੇ ਰੀਇਨਸਟੇਟ ਕਰਤਾ ਵੀ ਇਨਡੋਰ ਮਾਸਕ ਮੈਂਡੇਟ ਜੋ ਵੀ ਉੱਥੇ ਚਾਹੇ ਸਟੂਡੈਂਟ ਆ ਜਾਂ ਵਰਕਰਸ ਆ ਜਾਂ ਟੀਚਰਸ ਆ, ਉਹ ਸਾਰਿਆਂ ਨੂੰ ਮਾਸਕ ਪਾਉਣੇ ਪੈਣਗੇ। ਤੇ ਕਹਿੰਦੇ 100% ਕੰਪਲਾਇੰਸ ਇਸ ਦੇ ਸੰਬੰਧ ਦੇ ਵਿੱਚ ਰੱਖਾਂਗੇ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਾਫੀ ਲੰਮਾ ਸਮਾਂ ਯੂਨੀਵਰਸਿਟੀ ਤੇ ਕਾਲਜਸ ਬੰਦ ਰਹੇ ਹੈਗੇ ਆ, ਤੇ ਹੁਣ ਕੋਈ ਵੀ ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਸਕੂਲ, ਕਾਲਜਸ ਜਾਂ ਯੂਨੀਵਰਸਿਟੀਜ਼ ਨੂੰ ਬੰਦ ਕੀਤਾ ਜਾਵੇ। ਸੋ ਕੋਰੋਨਾ ਵਾਇਰਸ ਨੂੰ ਸਟਾਪ ਕਰਨ ਦਾ ਇੱਕੋ ਇੱਕ ਤਰੀਕਾ ਹੈਗਾ ਵੀ ਸਾਰੇ ਕੇਅਰਫੁਲ ਰਹੋ, ਜ਼ਿਆਦਾ ਇਕੱਠ ਵਿੱਚ ਨਾ ਜਾਓ ਤੇ ਮਾਸਕ ਪਾ ਕੇ ਰੱਖੋ। ਜੀ ਜੀ। ਮੈਗਾ ਮਿਲੀਅਨਸ ਦੀ ਆਪਾਂ ਹਰਜੋਤ ਸਿੰਘ ਦੀ ਗੱਲ ਕਰ ਰਹੇ ਸੀਗੇ ਕੁਝ ਦਿਨ ਪਹਿਲਾਂ। ਇਹਦੀ ਜਿਹੜੀ ਹੁਣ ਪ੍ਰਾਈਜ਼ ਆਫਰਿੰਗ ਇੱਕ ਹਿਸਾਬ ਦੇ ਨਾਲ $810 ਮਿਲੀਅਨ ਦਾ ਜਿਹੜਾ ਮੈਗਾ ਮਿਲੀਅਨ ਜੈਕਪਾਟ ਆ ਉਹ ਬਣ ਚੁੱਕਾ ਆ। ਉਧਰ ਇੱਕ ਫਾਸਟ ਫੂਡ ਰੈਸਟੋਰੈਂਟ ਦੇ ਜਿਹੜੇ ਫਾਊਂਡਰ ਆ ਉਸ ਨੇ ਆਪਣੇ ਸਾਰੇ ਦੇ ਸਾਰੇ 50,000 EMPLOYEES ਦੇ ਲਈ ਟਿਕਟ ਜਿਹੜੀ ਆ ਉਹ ਖਰੀਦੀ ਆ ਵੀ ਸ਼ਾਇਦ ਇਹਨਾਂ ਚੋਂ ਕਿਸੇ ਦਾ ਜਿਹੜਾ ਉਹ ਭਾਗ ਖੁੱਲ ਜਾਣ। $2 ਦੀ ਜਿਹੜੀ ਉਹ ਟਿਕਟ ਆ, ਇਸ ਦੇ ਤਹਿਤ ਟੌਡ ਗ੍ਰੇਵਜ਼ ਇੱਕ ਰੇਜ਼ਿੰਗ ਕੇਨ ਕਰਕੇ ਰੈਸਟੋਰੈਂਟ ਚੇਨ ਆ, ਉਸ ਨੇ ਆਪਣੇ ਸਾਰੇ 50,000 EMPLOYEES ਦੇ ਲਈ ਟਿਕਟਾਂ ਜਿਹੜੀਆਂ ਉਹ ਖਰੀਦੀਆਂ ਹੈਗੀਆਂ ਆ। ਇਸ ਜਿਹੜੀ ਚਿਕਨ ਚੇਨ ਦੀ ਰੈਸਟੋਰੈਂਟ ਦੀਆਂ 35 ਸਟੇਟਸ ਦੇ ਵਿੱਚ ਵੱਖ-ਵੱਖ ਲੋਕੇਸ਼ਨਸ ਹੈਗੀਆਂ ਆ। ਸੋ ਕਹਿੰਦੇ ਵੀ ਟਾਈਮਸ ਬੜੇ ਟਫ ਆ, ਔਖਾ ਸਮਾਂ ਜਿਹੜਾ ਉਹ ਚੱਲ ਰਿਹਾ ਆ। ਰੇਜ਼ਿੰਗ ਕੇਨ ਦੇ CEO AJ ਕੁਮਾਰਨ, ਉਹਨੇ CNN ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਸਾਡੇ ਜਿਹੜੇ EMPLOYEES ਆ, ਆਮ ਲੋਕਾਂ ਨੂੰ ਵੀ ਗੈਸ ਪ੍ਰਾਈਸਿਸ, ਗੈਸ ਸਟੇਸ਼ਨਸ ਦੇ ਉੱਤੇ, ਗਰੋਸਰੀ ਸ਼ੈਲਫ ਦੇ ਉੱਤੇ ਵੱਧ ਸ਼ੈਲ ਆਊਟ ਕਰਨਾ ਪੈ ਰਿਹਾ, ਜ਼ਿਆਦਾ ਪੈਸੇ ਜਿਹੜੇ ਉਹ ਲੱਗ ਰਹੇ ਆ, ਤੇ ਜੇ ਇਹ ਜਿੱਤ ਜਾਂਦੇ ਆ ਤਾਂ ਚਲੋ ਕਿਸੇ ਨਾ ਕਿਸੇ ਦਾ ਇਸ ਦੇ ਵਿੱਚ ਭਲਾ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਹੋਪਿੰਗ ਟੂ ਸ਼ੇਅਰ ਵਿਨਿੰਗ ਜੈਕਪਾਟ ਵਿਦ 50,000 ਰੇਜ਼ਿੰਗ ਕੇਨਸ ਕਰੂ। ਇਹਨਾਂ ਚੋਂ ਜੇ ਕੋਈ ਵੀ ਜਿੱਤਦਾ ਤੇ ਇਹਨਾਂ ਸਾਰਿਆਂ 'ਚ ਸ਼ਾਇਦ ਇਹ ਵੰਡਣ ਬਾਰੇ ਜਿਹੜਾ ਉਹ ਸੋਚ ਰਹੇ ਆ। ਸੋ $810 ਮਿਲੀਅਨ ਦਾ ਇਸ ਟਾਈਮ ਬਣ ਚੁੱਕਾ। 2018 'ਚ ਹਰਜੋਤ ਸਿੰਘ ਜੀ ਸਭ ਤੋਂ ਵੱਡਾ ਮੈਗਾ ਮਿਲੀਅਨ ਜੈਕਪਾਟ ਹੋਇਆ ਸੀ $1.5 ਬਿਲੀਅਨ ਦਾ 1.537, ਤੇ ਉਹ ਸਾਊਥ ਕੈਰੋਲੀਨਾ ਦੇ ਵਿੱਚ ਕਿਸੇ ਨੇ ਜਿਹੜਾ ਉਹ ਵਾਲਾ ਜਿਹੜਾ ਉਹ ਜਿੱਤਿਆ ਸੀਗਾ। ਸੋ ਹੁਣ ਤੱਕ ਕਹਿੰਦੇ ਵੀ 4 ਮੈਗਾ ਮਿਲੀਅਨ ਜੈਕਪਾਟ ਜਿੱਤੇ ਗਏ ਨੇ ਟੂ ਡੇਟ, ਜਿਹੜੇ 2022 ਦੇ ਵਿੱਚ ਕੈਲੀਫੋਰਨੀਆ, ਨਿਊਯਾਰਕ, ਮਿਨੀਸੋਟਾ ਤਾਂ ਟੈਨੇਸੀ। ਸੋ ਦੇਖੋ ਇਸ ਵਾਰ ਕਿਸ ਦੀ ਕਿਸਮਤ ਜਿਹੜੀ ਆ ਉਹ ਖੁੱਲਦੀ ਆ। ਯੂਜਲੀ ਇਹੋ ਜਿਹੇ ਮੌਕਿਆਂ ਦੇ ਉੱਤੇ ਜਿੱਦਾਂ ਇਹਨਾਂ ਨੇ ਕੀਤਾ ਆ, ਬਹੁਤ ਸਾਰੇ EMPLOYEES ਤੇ ਲੋਕ ਆਪਸ ਦੇ ਵਿੱਚ ਸਲਾਹ ਕਰਕੇ ਜਿਹੜੇ ਡਾਲਰ ਪੂਲ ਕਰਕੇ ਕਾਫੀ ਟਿਕਟਾਂ ਜਿਹੜੀਆਂ ਉਹ
ਖਰੀਦਦੇ ਆ, ਕਈ ਵਾਰੀ ਕਿਸੇ ਦਾ ਦਾਲ ਲੱਗ ਜਾਂਦਾ ਤੇ ਕਈ ਵਾਰੀ ਰਹਿ ਜਾਂਦਾ ਹੈ। ਜੀ, ਕੁਛ ਕੁ ਖਬਰਾਂ ਆਪਾਂ ਲੋਕਲ ਜੇ ਸ਼ਹਿਰਾਂ ਦੀਆਂ ਕਰਦੇ ਜਾਈਏ, ਫਰਿਜ਼ਨੋ ਦੇ ਵਿੱਚ 60 ਦੇ ਕਰੀਬ ਗੈਂਗ ਮੈਂਬਰਸ ਪੁਲਿਸ ਵਾਲਿਆਂ ਨੇ ਅਰੈਸਟ ਕੀਤੇ ਆ, ਤੇ ਪੁਲਿਸ ਚੀਫ ਇਹ ਕਹਿ ਰਿਹਾ ਵੀ ਬਹੁਤ ਸਾਰੇ ਵਿਕਟਮਸ ਜੋ ਆ ਉਹ ਅੱਗੇ ਨਹੀਂ ਆ ਰਹੇ, ਉਹ ਵਿਟਨੈਸ ਨਹੀਂ ਬਣ ਰਹੇ, ਤਾਂ ਕਿ ਆਪਾਂ ਇਹਨਾਂ ਨੂੰ ਚਾਰਜ ਕੀਤਾ ਜਾਵੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਫਰਿਜ਼ਨੋ 'ਚ ਗੈਂਗ ਵਾਇਲੈਂਸ, ਸ਼ੂਟਿੰਗ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ। ਇੱਕ ਸਟੋਰ ਦੇ ਸਾਹਮਣੇ 25 ਤੋਂ ਵੱਧ ਸ਼ਾਟਸ ਗਰੋਸਰੀ ਸਟੋਰ ਦੇ ਸਾਹਮਣੇ ਫਾਇਰ ਕੀਤੇ ਗਏ, ਤੇ 3 ਜਾਣੇ ਉਹਦੇ ਨਾਲ ਜ਼ਖਮੀ ਵੀ ਹੋਏ ਹੈਗੇ ਆ। ਦੂਸਰਾ, ਜੇ ਅੱਗਾਂ ਨੂੰ ਲੈ ਕੇ ਗੱਲ ਕਰਦੇ ਜਾਈਏ, ਫਰਿਜ਼ਨੋ ਦੇ ਵਿੱਚ 9 ਬਿਲਡਿੰਗਸ ਪਿਛਲੇ 2 ਦਿਨਾਂ ਦੇ ਵਿੱਚ ਸੜ ਕੇ ਸੁਆਹ ਹੋਈਆਂ, ਜਿਨ੍ਹਾਂ 'ਚ ਅਪਾਰਟਮੈਂਟ ਵੀ ਸੀ, ਕਮਰਸ਼ੀਅਲ ਬਿਲਡਿੰਗਸ ਵੀ ਸੀ। ਫਰਿਜ਼ਨੋ ਏਰੀਏ ਦੇ ਵਿੱਚ ਬਹੁਤ ਸਾਰੀਆਂ ਬਿਲਡਿੰਗਸ ਐਮਪਟੀ ਵੀ ਹੈਗੀਆਂ ਆ। ਸੋ ਸਿਟੀ ਆਫ ਫਰਿਜ਼ਨੋ ਬਹੁਤ ਕੋਸ਼ਿਸ਼ ਕਰ ਰਹੀ ਆ ਉਹ ਸਾਰੀਆਂ ਬਿਲਡਿੰਗਸ ਜਾਂ ਤਾਂ ਜੋ ਓਨਰਸ ਹੈਗੇ ਆ ਉਹਨਾਂ ਨੂੰ ਕਿਰਾਏ ਤੇ ਦੇਣ, ਤੇ ਜਾਂ ਉਹਨਾਂ ਨੂੰ ਢਾਣ। ਤੇ ਕਿਉਂਕਿ ਇੱਕ ਤਾਂ ਹੋਮਲੈਸਨੈਸ ਦੀ ਪ੍ਰੋਬਲਮ ਵੱਧਦੀ ਜਾ ਰਹੀ ਹੈ ਉਹਨਾਂ ਬਿਲਡਿੰਗਸ ਦੇ ਵਿੱਚ, ਤੇ ਦੂਸਰਾ ਅੱਗ ਦਾ ਖਤਰਾ ਹੈਗਾ। ਸੋ 9 ਬਿਲਡਿੰਗ ਸੜਨੀਆਂ, ਤੇ ਫਾਇਰ ਫਾਈਟਰਸ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਸੀ। ਇਹ ਕੁਝ ਕੁ ਖਬਰਾਂ ਜੋ ਲੋਕਲ ਫਰਿਜ਼ਨੋ ਏਰੀਆ ਦੀਆਂ। ਅਲਟਰਾਡੋ ਕਾਉਂਟੀ ਦੇ ਵਿੱਚ ਇੱਕ ਕੇਬਲ ਫਾਇਰ ਜਿਹੜੀ ਹੈ ਇਸ ਟਾਈਮ ਲੱਗੀ ਹੋਈ, ਉਸ ਦਾ ਨਾਮ ਕੇਬਲ ਫਾਇਰ ਆ, ਤੇ ਕਹਿੰਦੇ ਤੇਜ਼ੀ ਦੇ ਨਾਲ ਉਹ ਫੈਲ ਰਹੀ ਆ। ਕਮੀਨੋ ਕਰਕੇ ਜਿਹੜਾ ਇੱਕ ਸ਼ਹਿਰ ਆ ਉਸ ਦੇ ਇਰਦ ਗਿਰਦ ਇਹ ਇਸ ਟਾਈਮ ਲੱਗੀ ਆ। 3 ਮੀਲ ਉਸ ਤੋਂ ਜਿਹੜਾ ਇਹ ਦੂਰ ਆ। ਹੁਣ ਤੱਕ ਉੱਥੇ ਵੀ ਕਈ ਘਰਾਂ ਨੂੰ ਉਹਨਾਂ ਨੇ ਇਵੈਕੂਏਟ ਜਿਹੜਾ ਆ ਉਹ ਕਰਾਇਆ। ਅਲਟਰਾਡੋ ਨੈਸ਼ਨਲ ਫੋਰੈਸਟ ਨੇ ਇਸ ਦੇ ਬਾਰੇ ਜਿਹੜੀ ਉਹ ਅੱਜ ਜਾਣਕਾਰੀ ਜਿਹੜੀ ਉਹ ਦਿੱਤੀ ਹੈ, ਵੀ ਤਕਰੀਬਨ 4:15 ਵਜੇ ਦੱਸਿਆ ਸੀਗਾ। ਜਦੋਂ ਉਹਨਾਂ ਨੇ ਦੱਸਿਆ ਉਦੋਂ 10 ਏਕੜ ਦੇ ਵਿੱਚ ਫੈਲਦੀ ਸੀ, ਤੇ ਕਹਿੰਦੇ ਵੀ ਤੇਜ਼ ਹਵਾਵਾਂ ਦੇ ਵਹਾਅ ਤੇ ਸੋਕੇ ਦੇ ਚੱਲਦਿਆਂ ਇਹ ਅੱਗ ਹੋਰ ਵੀ ਜ਼ਿਆਦਾ ਫੈਲ ਸਕਦੀ ਆ। ਸੋ ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ, ਅੱਗਾਂ ਦਾ ਸੀਜ਼ਨ ਜੁਲਾਈ ਤੋਂ ਅਕਤੂਬਰ ਤੱਕ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਜਿਹੜਾ ਆ, ਹਾਈ ਅਲਰਟ, ਹਾਈ ਡੇਂਜਰ ਜਿਹੜਾ ਉਸ ਦੇ ਵਿੱਚ ਰਹਿੰਦਾ ਆ। ਸੋ ਸੈਕਰਾਮੈਂਟੋ ਦੇ ਇਰਦ ਗਿਰਦ ਜਿਹੜਾ ਇਲਾਕਾ ਅਲਟਰਾਡੋ ਕਾਉਂਟੀ ਆ, ਉੱਥੇ ਇੱਕ ਨਵੀਂ ਅੱਗ ਲੱਗੀ ਆ। ਜੀ, ਬੇਕਰਸਫੀਲਡ ਵੱਲ ਚਲੀਏ। ਬੇਕਰਸਫੀਲਡ ਕਾਲਜ ਸਮਰ ਦੇ ਵਿੱਚ ਤੀਜੇ ਤੇ ਚੌਥੇ ਗ੍ਰੇਡ ਦੇ ਜੋ ਸਟੂਡੈਂਟਸ ਆ ਉਹਨਾਂ ਨੂੰ ਇੱਕ ਕਲਾਸ ਦੇ ਰਹੇ ਆ ਸ਼ੈਫਟਰ ਲਾਇਬ੍ਰੇਰੀ ਲਰਨਿੰਗ ਸੈਂਟਰ ਦੇ ਵਿੱਚ। ਇਹ ਕਲਾਸ ਹਰ ਰੋਜ਼ 1 ਘੰਟੇ ਦੀ ਹੋਊਗੀ। ਡਾਕਟਰ ਕੈਥਲੀਨ ਮਰਫੀ ਪੈਡਰੀਸ਼ੀਅਨ ਹੈਗੇ ਆ ਬੇਕਰਸਫੀਲਡ ਮੈਮੋਰੀਅਲ ਹਸਪੀਟਲ ਦੇ। ਉਹਨਾਂ ਦੇ ਮੁਤਾਬਕ ਜੋ ਬੱਚੇ ਆ ਉਹਨਾਂ ਨੂੰ ਉਹਨਾਂ ਦੀ ਬੋਡੀ ਦੇ ਬਾਰੇ ਟੀਚ ਕੀਤਾ ਜਾਊਗਾ। ਬੇਸਿਕਸ ਕੀ ਹੁੰਦੇ ਬੋਡੀ ਦੇ, ਕਿੱਦਾਂ ਇਹ ਕੰਮ ਕਰਦੀ ਆ, ਕਿੱਦਾਂ ਸਟਾਪ ਹੋ ਜਾਂਦੀ ਆ, ਕਿੱਦਾਂ ਇਸ ਨੂੰ ਅਸੀਂ ਦੁਬਾਰਾ ਕੀ ਫੇਰ ਵਰਕ ਕਰ ਸਕਦੇ ਹੈਗੇ ਆ। ਸੋ ਇਹ ਸਮਰ ਕੈਂਪ 1 ਵਜੇ ਤੋਂ ਲੈ ਕੇ 2 ਵਜੇ ਤੱਕ ਲੱਗਦਾ ਹੈਗਾ ਆ। ਤੇ ਹਜੇ ਕਾਫੀ ਚੱਲਣਾ। ਜਿਹੜੇ ਲੋਕ ਆਪਣੇ ਬੱਚਿਆਂ ਨੂੰ ਜੋ ਉਹਨਾਂ ਦੇ 3rd ਤੇ 4th ਗ੍ਰੇਡ ਦੇ ਹੈਗੇ ਆ ਰਜਿਸਟਰ ਕਰਾਉਣਾ ਚਾਹੁੰਦੇ, ਉਹ ਰਜਿਸਟਰ ਵੀ ਕਰਾ ਸਕਦੇ ਹੈਗੇ ਆ। ਤੇ ਬੇਕਰਸਫੀਲਡ ਦੇ ਵਿੱਚ ਇੱਕ 58 ਸਾਲਾਂ ਦਾ ਬਜ਼ੁਰਗ, ਉਹ ਪੂਲ ਦੇ ਵਿੱਚ ਹੀ ਸਾਊਥ ਵੈਸਟ ਬੇਕਰਫੀਲਡ ਏਰੀਆ ਆ, ਉਹਦੀ ਡੈਥ ਹੋ ਗਈ ਹੈਗੀ ਆ। ਇਹ ਜੋ ਸਮਰ ਵਾਲਾ ਟਾਈਮ ਹੁੰਦਾ ਆ, ਇਹਦੇ ਵਿੱਚ ਬਹੁਤ ਸਾਰੇ ਲੋਕ ਪੂਲ ਦੇ ਵਿੱਚ ਜਾਂਦੇ ਆ, ਤੇ ਮੌਤਾਂ ਦੀ ਗਿਣਤੀ ਵੀ ਕਈ ਵਾਰੀ ਵੱਧਦੀ ਆ। ਆਪਾਂ ਸਾਰਿਆਂ ਨੂੰ, ਖਾਸ ਕਰਕੇ ਬੱਚਿਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ, ਕਿਉਂਕਿ CDC ਦੇ ਮੁਤਾਬਕ ਜੋ ਬੱਚੇ ਆ ਉਹਨਾਂ ਦੇ ਡੁੱਬਣ ਦੇ ਕਾਫੀ ਜ਼ਿਆਦਾ ਚਾਂਸ ਹੁੰਦੇ ਹੈਗੇ ਆ। ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਇਹ ਕਹਿ ਰਹੀ ਆ ਕਿ 3960 ਲੋਕ ਹਰ ਸਾਲ ਆਪਣੇ ਹੀ ਸਵਿਮਿੰਗ ਪੂਲ ਦੇ ਵਿੱਚ ਡੁੱਬ ਕੇ ਮਰ ਜਾਂਦੇ ਹੈਗੇ ਆ। ਜੀ, ਸੈਨ ਫਰਾਂਸਿਸਕੋ ਤੋਂ ਇਹ ਜਿਹੜੀ ਅਗਲੀ ਖਬਰ ਆ ਰਹੀ ਆ, 44 ਸਾਲਾਂ ਦਾ ਉਮਾਰ ਪੋਪ, ਉਸ ਦੇ ਉੱਤੇ ਹੁਣ ਇੱਕ ਜਿਹੜੇ ਚਾਰਜਸ ਆ ਉਹ ਲਾਏ ਜਾ ਰਹੇ ਆ। ਬੁਲਟਸ ਜਿਹੜੇ ਪੋਜੈਸ ਕਰਨ ਦੇ ਲਈ ਵੀ ਉਹਦੇ ਕੋਲ ਕਹਿ ਲਓ ਵੀ ਅਸਲਾ ਜਿਹੜਾ ਉਹ ਸੀਗਾ। ਇਸ ਬੇਰੀਏ ਦੇ ਬੰਦੇ ਨੇ ਇਹ ਦਾਅਵਾ ਕੀਤਾ ਸੀਗਾ ਪੁਲਿਸ ਨੂੰ ਵੀ ਉਸਨੇ ਆਪਣੀ ਸੈਲਫ ਡਿਫੈਂਸ ਦੇ ਵਜੋਂ ਆਪਣੀ ਘਰਵਾਲੀ ਨੂੰ ਜਿਹੜੀ ਉਹ ਗੋਲੀ ਮਾਰ ਦਿੱਤੀ। ਹੁਣ ਜਿਹੜੇ ਫੈਡਰਲ ਏਜੰਟਸ ਆ ਇਸ ਨੂੰ ਪੋਜੈਸਿੰਗ ਆਫ ਦਾ ਬੁਲਟਸ ਦੈਟ ਕਿਲਡ ਹਰ, ਉਹ ਜਿਹੜੇ ਚਾਰਜਸ ਦੇ ਤਹਿਤ ਜਿਹੜੇ ਚਾਰਜਸ ਜਿਹੜੇ ਇਸ ਦੇ ਉੱਤੇ ਲਾਏ ਜਾ ਰਹੇ ਹੈਗੇ ਆ। ਇਹ ਦਸੰਬਰ ਦੇ ਵਿੱਚ ਜਿਹੜਾ ਹੋਮਿਸਾਈਡ ਹੋਇਆ ਸੀ ਉਸ ਟਾਈਮ ਦੇ ਉੱਤੇ ਕੋਈ ਚਾਰਜਸ ਪਹਿਲੋਂ ਜਿਹੜੇ ਉਹ ਨਹੀਂ ਫਾਈਲ
ਕੀਤੇ ਗਏ ਸੀਗੇ। ਸੋ ਕਹਿੰਦੇ ਵੀ ਇਹ 10 ਸਾਲਾਂ ਦੀ ਇਸ ਨੂੰ ਸਜ਼ਾ ਜਿਹੜੀ ਉਹ ਹੋ ਸਕਦੀ ਹੈ ਜੇ ਇਹ ਜਿਹੜੇ ਇਸ ਦੇ ਉੱਤੇ ਲਾਏ ਗਏ ਦੋਸ਼ ਆ ਉਹ ਸਾਬਤ ਹੁੰਦੇ ਆ। 44 ਸਾਲਾਂ ਦਾ ਜਿਹੜਾ ਉਮਾਰ ਪੋਪ ਆ ਉਸ ਨੂੰ 14 ਮਈ ਨੂੰ ਅਰੈਸਟ ਕੀਤਾ ਗਿਆ ਸੀਗਾ। ਉਦੋਂ ਇਹ ਫੈਲਨੀ ਇਸ ਦੇ ਉੱਤੇ ਲਾਈ ਗਈ ਸੀ, ਪੋਜੈਸ਼ਨ ਆਫ ਫਾਇਰ ਆਰਮ ਤੇ ਇੱਕ ਕਾਊਂਟ ਪੋਜੈਸ਼ਨ ਆਫ ਐਮੂਨੇਸ਼ਨ ਦਾ। ਸੋ 12 ਦਸੰਬਰ 2021 ਨੂੰ ਇਸਨੇ ਸਾਲਾਂ ਦੀ ਜੋ ਸੀ ਉਸ ਨੂੰ ਆਪਣੇ ਘਰ ਦੇ ਅੰਦਰ ਹੀ ਡਕੋਟਾ ਸਟਰੀਟ ਜੋ ਕਿ ਸੈਨ ਫਰਾਂਸਿਸਕੋ ਸੀਗਾ ਉਸ ਨੂੰ ਮਾਰ ਦਿੱਤਾ ਸੀਗਾ। ਉਹ ਉਮਾਰ ਪੋਪ ਨੂੰ ਕਦੀ ਵੀ ਇਸ ਦੀ ਮੌਤ ਦੇ ਲਈ, ਹੋਮਿਸਾਈਡ ਦੇ ਲਈ ਚਾਰਜ ਨਹੀਂ ਸੀ ਜਿਹੜਾ ਉਹ ਕੀਤਾ ਗਿਆ, ਕਿਉਂਕਿ ਇਸਨੇ ਇਹ ਦਾਅਵਾ ਕੀਤਾ ਸੀ ਵੀ ਸੈਲਫ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਹੀ ਇਸਨੇ ਗੋਲੀਆਂ ਚਲਾਈਆਂ ਸੀ। ਹਾਲ ਦੀ ਘੜੀ ਵਿਦਆਊਟ ਬੇਲ ਸੈਂਟਾ ਰੀਟਾ ਜੇਲ੍ਹ ਡਬਲਿਨ ਦੇ ਵਿੱਚ ਇਸ ਨੂੰ ਰੱਖਿਆ ਗਿਆ ਆ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਅੱਜ ਸਟਾਕ ਮਾਰਕੀਟ ਮਿਡ ਡੇ ਕਾਫੀ ਉਹਦੇ ਵਿੱਚ ਮੂਵ ਹੋਇਆ, ਕਿਉਂਕਿ ਫੈਡਰਲ ਰਿਜ਼ਰਵ ਬੋਰਡ ਕੱਲ ਨੂੰ ਇੰਟਰਸਟ ਰੇਟ ਇਨਕਰੀਜ਼ ਕਰਦਾ ਜਾ ਰਿਹਾ। ਤੇ ਕੈਲੀਫੋਰਨੀਆ ਦੀ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਵੀ ਇਕੋਨਮੀ ਦੀ ਜੋ ਰਿਕਵਰੀ ਆ ਉਹ ਹੁਣ ਸਲੋ ਡਾਊਨ ਹੋ ਗਈ ਹੈਗੀ ਆ। ਇਹ ਬੜੀ ਗੁੱਡ ਨਿਊਜ਼ ਨਹੀਂ ਹੈਗੀ। 4.2% ਜੋ ਅਨਪਲਾਇਮੈਂਟ ਰੇਟ ਹੈਗਾ ਆ, ਥੋੜਾ ਜਿਹਾ ਟੈਕਸਿਸ ਨਾਲੋਂ ਜ਼ਿਆਦੇ ਆ ਤੇ 50% ਹਾਇਰ ਹੈਗਾ ਫਲੋਰੀਡਾ ਦੇ ਨਾਲੋਂ। ਕੈਲੀਫੋਰਨੀਆ ਦੇ ਗਵਰਨਰ ਇਹ ਕਹਿ ਰਹੇ ਵੀ ਹਰ ਮਹੀਨੇ ਸਾਡੇ ਕੋਲ ਜੌਬਸ ਐਡ ਹੋ ਰਹੀਆਂ ਆ, ਪਰ ਆਪਾਂ ਸਾਰਿਆਂ ਨੂੰ ਪਤਾ ਹੈ ਵੀ 2.5 ਮਿਲੀਅਨ ਦੇ ਕਰੀਬ ਜੌਬਸ ਇੱਕਦਮ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਉਦੋਂ ਚਲੇ ਗਈਆਂ ਸੀ, ਕਿਉਂਕਿ ਬਹੁਤ ਸਾਰੇ ਬਿਜ਼ਨੈਸ ਸ਼ਟ ਡਾਊਨ ਹੋ ਗਏ। ਹਜੇ ਵੀ ਬਹੁਤ ਸਾਰੇ ਬਿਜ਼ਨਸ ਸ਼ਟ ਡਾਊਨ ਪਏ ਹੈਗੇ ਆ। ਤੇ ਇੰਟਰਸਟ ਰੇਟ ਵਧਣ ਦੇ ਨਾਲ ਤੇ ਹੁਣ ਰੀਅਲ ਸਟੇਟ ਮਾਰਕੀਟ ਦੇ ਇੱਕਦਮ ਸਲੋ ਹੋਣ ਦੇ ਨਾਲ ਵੀ ਕੈਲੀਫੋਰਨੀਆ ਦੀ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣ ਜਾ ਰਿਹਾ ਹੈਗਾ। ਸੋ ਓਵਰਆਲ ਕਹਿੰਦੇ ਭਈ ਕੈਲੀਫੋਰਨੀਆ ਦੀ ਇਕੋਨਮੀ ਦੇ ਵਿੱਚ ਸਲੋ ਡਾਊਨ ਸ਼ੁਰੂ ਹੋ ਗਿਆ ਹੈਗਾ। ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਮਾਰਕੀਟਸ ਨੂੰ ਲੈ ਕੇ, ਅਲਫਾਬੈਟ ਗੂਗਲ ਦੀ ਜਿਹੜੀ ਪੇਰੈਂਟ ਕੰਪਨੀ ਆ ਉਹਨਾਂ ਨੇ ਜਿਹੜਾ ਇਹ ਕਿਹਾ ਲਗਾਤਾਰ ਦੂਸਰਾ ਕੁਆਟਰ ਹੋਇਆ ਜਿਸ ਦੇ ਵਿੱਚ ਇਹਨਾਂ ਨੇ ਆਪਣਾ ਟੀਚਾ ਆ ਉਸ ਨੂੰ ਸਰ ਨਹੀਂ ਕੀਤਾ ਜਿੰਨੀ ਇਹਨਾਂ ਨੂੰ ਐਕਸਪੈਕਟੇਸ਼ਨ ਸੀ, ਉਮੀਦ ਸੀਗੀ ਐਡਵਰਟਾਈਜ਼ਮੈਂਟ ਰੈਵਨਿਊ ਦੀ ਤੇ ਗੂਗਲ ਕਲਾਊਡ ਦੀ, ਉਸ ਤੋਂ ਜਿਹੜੇ ਇਹ ਪਿੱਛੇ ਰਹੇ ਹੈਗੇ ਆ। ਸੋ ਅਰਨਿੰਗ ਪਰ ਸ਼ੇਅਰ ਜਿਹੜੀ ਆ ਉਹ 7 ਸੈਂਟ ਜਿਹੜੀ ਉਹ ਘਟ ਰਹੀ ਆ। ਰੈਵਨਿਊ ਜਿਹੜਾ ਉਹ ਦੇਖਿਆ ਜਾਵੇ ਤਾਂ ਥੋੜਾ ਜਿਹਾ ਪੁਆਇੰਟ ਜਿਹੜਾ 2 ਬਿਲੀਅਨ ਉਹ ਜਿਹੜਾ ਉਹ ਘਟ ਰਿਹਾ ਹੈ ਜਿੰਨੀ ਉਸਦੇ ਹਿਸਾਬ ਦੇ ਨਾਲ ਸੀਗੀ, ਪਰ ਓਵਰਆਲ ਜਿਹੜਾ ਉਹ ਕਹਿ ਸਕਦੇ ਹਾਂ ਵੀ ਉਨੀ ਅਰਨਿੰਗ ਨਹੀਂ ਹੋਈ। ਉਧਰ ਮਾਈਕਰੋਸਾਫਟ ਨੂੰ ਲੈ ਕੇ ਖਬਰ ਇਹ ਆਈ ਆ ਵੀ ਉਹਨਾਂ ਨੇ ਆਪਣਾ ਜਿਹੜਾ ਫੋਰਕਾਸਟ ਕੀਤਾ ਆ ਕਿ ਆਸਰਾਈਆਂ ਲਾਈਆਂ ਆ ਵੀ ਉਹਨਾਂ ਦੇ ਜਿਹੜੇ ਕਲਾਊਡ ਦੀ ਗਰੋਥ ਆ, ਕਲਾਊਡ ਜਿਹੜਾ ਬੱਦਲ ਦੂਜਾ ਨਹੀਂ, ਅੱਜ ਕੱਲ੍ਹ ਜਿਹੜਾ ਕਲਾਊਡ ਜਿਹ 'ਚ ਆਪਾਂ ਡਾਟਾ ਸਟੋਰ ਕਰਦੇ ਹਾਂ ਵੀ ਉਸ ਦੇ ਵਿੱਚ ਕਾਫੀ ਵਧਾਅ ਜਿਹੜਾ ਉਹ ਹੋਇਆ ਆ ਤੇ ਰੋਬਸਟ ਆ ਕੰਮ, ਸਟਰੋਂਗ ਆ। ਉਹਦੇ ਕਰਕੇ ਇਹਨਾਂ ਦੇ ਸ਼ੇਅਰ ਜਿਹੜੇ ਟਾਈਮ ਦੇ ਉੱਤੇ ਜੰਪ ਕਰ ਗਏ ਸੀ। ਉਹ ਹੁਣ ਗੂਗਲ ਦੇ ਫਿਊਚਰ ਜਿਹੜੇ ਅਲਫਾਬੈਟ ਦੇ ਫਿਊਚਰ ਸ਼ੇਅਰ ਆ ਉਹ ਵੀ ਜਿਹੜੇ ਪੋਜ਼ਿਟਿਵ ਦੇ ਵਿੱਚ ਜਾ ਰਹੇ ਆ। ਉੱਦਾਂ ਓਵਰਆਲ ਮਾਰਕੀਟ ਅੱਜ ਨੈਗੇਟਿਵ ਦੇ ਵਿੱਚ ਹੀ ਜਿਹੜੀ ਉਹ ਰਹੀ ਹੈਗੀ। ਜਿੱਦਾਂ ਆਪਾਂ ਸਵੇਰ ਦਾ ਦੱਸਿਆ ਸੀ ਕਈ ਸਾਰੀਆਂ ਜਿਹੜੀਆਂ ਰਿਪੋਰਟਸ ਆਉਣੀਆਂ GDP ਤੇ ਉਸ ਨੂੰ ਲੈ ਕੇ ਇਨਵੈਸਟਰ ਦੇ ਵਿੱਚ ਅਜੇ ਵੀ ਡਰ ਵਰਗਾ ਮਾਹੌਲ ਬਣਿਆ ਪਿਆ ਆ। ਡਾਓ ਜੋਨ ਅੱਜ 200 ਤੇ 28 ਪੁਆਇੰਟ ਡਿੱਗਾ 31,761 ਦੇ ਉੱਤੇ ਬੰਦ ਹੋਇਆ। S&P 46 ਪੁਆਇੰਟ ਘਟ ਕੇ 3921 ਤੇ ਬੰਦ ਹੋਇਆ। ਨੈਸਡੈਕ 220 ਪੁਆਇੰਟ ਘਟ ਕੇ 11,563 ਤੇ ਬੰਦ ਹੋਇਆ। ਸੋਨੇ ਦਾ ਭਾਅ $1717 ਪ੍ਰਤੀ ਆਉਂਸ ਤੇ ਜਿਹੜੀ ਕੱਚਾ ਤੇਲ ਆ ਉਹ $95 ਪ੍ਰਤੀ ਬੈਰਲ ਜਿਹੜਾ ਰਿਹਾ। 10 ਈਅਰ ਯੀਲਡ 2.81% ਦੇ ਉੱਤੇ ਹੋ ਰਹੀ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 21,201 ਤੇ ਇਥੀਰੀਅਮ 1442 US$ ਦੇ ਬਰਾਬਰ ਇਸ ਮੌਕੇ ਚੱਲ ਰਿਹਾ ਆ। ਜੀ, ਡਾਓ ਜੋਨ ਇੰਡਸਟਰੀਅਲ ਨੇ 200 ਤੋਂ ਵੱਧ ਪੁਆਇੰਟ ਡਾਊਨ ਚਲੇ ਗਿਆ, ਜਿਸ ਟਾਈਮ ਦੇ ਉੱਤੇ ਵਾਲਮਾਰਟ ਨੇ ਪ੍ਰੋਫਿਟ ਵਾਰਨਿੰਗ ਇਸ਼ੂ ਕੀਤੀ ਵੀ ਸਾਡਾ ਪ੍ਰੋਫਿਟ ਇੰਨਾ ਨਹੀਂ ਹੋਣਾ। S&P 500 ਵੀ 1% ਦੇ ਕਰੀਬ ਡਿੱਗ ਗਿਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 85 ਪੈਸੇ ਦੇ ਬਰਾਬਰ ਰਹੀ ਆ।
ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ